ਹਾਂਜੀ ਸੰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਮੇਰਾ ਜਿਹੜਾ ਕੁਐਸਚਨ ਹੈ ਉਹ ਫਰੇਟ ਗਾਰਡ ਦੇ ਰਿਗਾਰਡਿੰਗ ਹੈ। ਜਿਹੜਾ ਮੇਰੇ ਨਾਲ ਮੈਂ ਰਮਨ ਭਾਜੀ ਨਾਲ ਗੱਲ ਵੀ ਕੀਤੀ ਸੀਗੀ ਇਸ ਮਾਮਲੇ 'ਚ। ਇਹਨਾਂ ਨੇ ਮੈਨੂੰ ਜਾਂ ਕਿਸੇ ਦਾ ਨੰਬਰ ਦਿੱਤਾ ਸੀਗਾ, ਬਟ ਉਹਨਾਂ ਨੇ ਮੇਰੀ ਬਹੁਤ ਵਧੀਆ ਹੈਲਪ ਕੀਤੀ। ਅਤੇ ਇਹਦੇ ਲਈ ਫਰੇਟ ਗਾਰਡ ਦੀ ਰਿਪੋਰਟ ਇੱਦਾਂ ਹੋਈ ਕਿ ਮੈਂ ਇੱਕ ਲੋਡ ਚੱਕਿਆ, ਲੋਡ ਡਿਲੀਵਰ ਕਰ ਦਿੱਤਾ। ਡਿਟੈਂਸ਼ਨ ਸੀਗੀ 7 ਤੋਂ 8 ਘੰਟੇ ਦੀ, ਅਤੇ ਉਹ ਬਰੋਕਰ ਨੇ ਪੇ ਨਹੀਂ ਕੀਤੀ। ਅਤੇ ਮੈਂ ਨੀਅਰ ਅਬਾਊਟ ਇੱਕ ਹਫ਼ਤੇ ਬਾਅਦ ਇੱਕ ਓਨੈਸਟ ਰਿਵਿਊ ਜਿਹੜਾ ਉਹ ਮੈਂ ਪਾਇਆ ਉਹਦੇ DAT ਪਲੈਟਫਾਰਮ 'ਤੇ, ਅਤੇ ਉਹਨੂੰ ਦੇਖ ਕੇ ਉਹਨੇ ਮੇਰੀ ਫਰੇਟ ਗਾਰਡ ਰਿਪੋਰਟ ਸਬਮਿਟ ਕਰ ਦਿੱਤੀ। ਇੰਨੀਆਂ ਕੁ ਮਤਲਬ ਬੈਡ ਚੀਜ਼ਾਂ ਲੈ ਕੇ ਸਬਮਿਟ ਕੀਤੀ ਕਿ ਵਿਦਇਨ ਸੈਕਿੰਡ 'ਚ ਮੈਨੂੰ ਬ੍ਰੋਕਰਸ ਨੇ ਲੋਡ ਦੇਣੇ ਬੰਦ ਕਰ ਦਿੱਤੇ। ਅੱਛਾ। ਅਤੇ ਲੋਡ ਦੇਣੇ ਬੰਦ ਕਰਤੇ। ਮੈਂ ਇੰਨਾ ਕੁ ਪੈਨਿਕ ਹੋ ਗਿਆ। ਮੈਂ ਉੱਧਰੋਂ ਬੰਦਾ ਫਸਿਆ ਹੁੰਦਾ, ਉੱਧਰੋਂ ਲੋਡ ਨਾ ਮਿਲਣ, ਅਤੇ ਇਹ ਬੜੀ ਔਖਾ ਹੋ ਜਾਂਦਾ ਨਾ। ਅਤੇ ਉਸ ਤੋਂ ਬਾਅਦ ਮੈਂ 2-3 ਦਿਨ ਮੈਂ ਕਾਫੀ ਇੱਦਾਂ ਦੀ ਡਿਪਰੈਸਡ ਸਿਚੁਏਸ਼ਨ 'ਚ ਰਿਹਾ। ਫਿਰ ਮੈਨੂੰ ਭਾਜੀ ਹੁਣਾਂ ਨੇ ਜਿਹਨਾਂ ਨੇ ਨੰਬਰ ਦਿੱਤਾ, ਉਹ ਕਹਿੰਦਾ ਵੀ ਤੁਸੀਂ ਬ੍ਰੋਕਰ ਦੇ ਨਾਲ ਕਾਲ ਕਰਕੇ ਜਾਂ ਕਿਸੇ ਤਰ੍ਹਾਂ ਉਹਨਾਂ ਨਾਲ ਕਰੋ ਗੱਲਬਾਤ, ਜੇ ਤੁਹਾਡੇ ਨਾਲ ਉਹ ਅਗਰੀ ਕਰਦਾ ਹੈ ਨਾ। ਭਾਜੀ ਮੈਂ ਬਿਲਕੁਲ ਈਚ ਐਂਡ ਐਵਰੀ ਜਿਹੜੀ ਵੀ ਗੱਲਬਾਤ ਬ੍ਰੋਕਰ ਨੇ ਕੀਤੀ ਸੀ, ਸਾਰੀ ਈਮੇਲ ਦੇ ਥਰੂ ਸੀਗੀ। ਐਵਰੀਥਿੰਗ ਗੋਨ ਥਰੂ ਈਮੇਲ, ਹੈ ਨਾ। ਅਤੇ ਉਸ ਤੋਂ ਬਾਅਦ 'ਚ ਉਹ ਮੇਰਾ ਕਾਲ ਚੱਕਣੀ ਵੀ ਉਹਨੇ ਬੰਦ ਕਰ ਦਿੱਤੀ, ਹੈ ਨਾ। ਫਿਰ ਉਹ ਕੰਪਨੀ ਦੇ ਵਿੱਚ ਮੈਂ ਕਾਲ ਕਰਕੇ ਅਤੇ ਮੈਂ ਕਿਸੇ ਦਾ ਉੱਥੋਂ ਰੈਫਰੈਂਸ ਲੈ ਕੇ, ਕਿਤੇ ਉਹ ਨੰਬਰ ਲੈ ਕੇ ਕਿਸੇ ਬੰਦੇ ਨਾਲ ਗੱਲ ਕੀਤੀ, ਅਤੇ ਉਹ ਮੈਨੂੰ ਕਹਿੰਦਾ ਕਿ ਤੂੰ DAT ਦੇ ਕੋਈ ਰਿਵਿਊ ਪਾਇਆ। ਮੈਂ ਕਿਹਾ ਮੈਂ ਬਿਲਕੁਲ ਓਨੈਸਟ ਰਿਵਿਊ ਪਾਇਆ, ਅਤੇ ਕੋਈ ਗਲਤ ਚੀਜ਼ ਕੁਛ ਨਹੀਂ ਲਿਖੀ ਹੈਗੀ, ਹੈ ਨਾ। ਕਹਿੰਦਾ ਉਹਨੂੰ ਓਨੈਸਟ ਨੂੰ 3 ਸਟਾਰ ਦਿੱਤੇ, ਕਹਿੰਦਾ ਉਹਨੂੰ 5 ਸਟਾਰ ਕਰਕੇ ਉਹਦਾ ਸਕਰੀਨ ਸ਼ਾਟ ਮੈਂ ਤੈਨੂੰ ਈਮੇਲ ਭੇਜਦਾ ਆਪਣੀ ਕੰਪਨੀ ਦੀ, ਉਹਦੇ ਉੱਤੇ ਕਹਿੰਦਾ ਗੁੱਡ ਗੱਲਾਂ ਕਹਿੰਦਾ ਲਿਖ ਕੇ ਉਹਦੇ 'ਤੇ। ਅਤੇ ਉਸ ਬਿਲਕੁਲ ਕਹਿੰਦਾ ਵੀ ਬ੍ਰੋਕਰ ਬਹੁਤ ਵਧੀਆ। ਮੈਨੂੰ ਇਕੱਲੀ ਗੱਲ ਦੱਸੀ ਵੀ ਬ੍ਰੋਕਰ ਬਹੁਤ ਵਧੀਆ ਆ, ਮੈਂ ਇਹਨਾਂ ਕੰਮ ਵਧੀਆ ਕੀਤਾ, ਅਤੇ ਕਹਿੰਦਾ ਸਾਰਾ ਕੁਛ ਲਿਖ ਕੇ ਕਹਿੰਦਾ DAT 'ਤੇ ਉਹਦਾ ਕਹਿੰਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜ, ਕਹਿੰਦਾ ਫਿਰ ਅਸੀਂ ਫਰੇਟ ਗਾਰਡ ਦੀ ਰਿਪੋਰਟ ਜਿਹੜੀ ਆ ਉਹ ਰਿਮੂਵ ਕਰ ਦਿੰਦੇ ਹਾਂ। ਮੇਰੀ ਮਜਬੂਰੀ ਸੀ ਭਾਜੀ, ਮੈਨੂੰ ਕਰਨਾ ਪਿਆ ਇਹ ਸਾਰਾ ਕੁਛ, ਠੀਕ ਆ। ਉਹਨੇ ਵਿਦਨ 5-7 ਮਿੰਟ ਉਹਨੇ ਫਰੇਟ ਗਾਰਡ ਦੀ ਰਿਪੋਰਟ ਜਿਹੜੀ ਰਿਮੂਵ ਕਰ ਦਿੱਤੀ। ਅਤੇ ਇਸ ਤਰ੍ਹਾਂ ਇੰਨਾ ਧੱਕਾ ਜਾਂ ਕਹਿ ਦਈਏ ਵੀ ਇਸ ਚੀਜ਼ ਦਾ ਮਿਸਯੂਜ਼ ਹੋਣਾ, ਇਹ ਕੀ ਆਪਣੀ ਟਰੱਕਿੰਗ ਦੇ ਲਈ ਕਿੰਨਾ ਕੁ ਵਧੀਆ ਆ। ਥੈਂਕ ਯੂ ਸੰਦੀਪ। ਨਹੀਂ, ਇਹ ਬੜਾ ਅਹਿਮ ਅੱਜ ਕੱਲ੍ਹ ਮੈਨੂੰ ਲੱਗਦਾ ਰਮਨ ਜੀ ਇਹ ਇਸ਼ੂ ਚੱਲ ਰਿਹਾ ਆ ਵੀ ਖਿੱਚ ਦਿੰਦੇ ਆ ਬੰਦੇ ਨੂੰ। ਇਹੋ ਹੀ ਗੱਲਾਂ ਆ। ਹੁਣ ਦੇਖੋ, ਮੈਂ ਓਪਨਲੀ ਕਹਿਣਾ ਹੈ, ਠੀਕ ਹੈ ਨਾ, ਕਿ ਅਸੀਂ ਹਮੇਸ਼ਾ ਹਰ ਇੱਕ ਨੂੰ ਕਹਿੰਦੇ ਹਾਂ, ਕਈ ਬ੍ਰੋਕਰਸ ਦਾ ਅਸੀਂ ਰੈਫਰੈਂਸ ਦਿੰਦੇ ਹਾਂ ਕਿ ਭਾਈ ਇਸ ਬ੍ਰੋਕਰ ਨਾਲ ਕੰਮ ਨਾ ਕਰੋ, ਠੀਕ ਹੈ ਨਾ। ਆਈ ਗੈਟ 10 ਕਾਲਸ ਐਵਰੀ ਡੇ ਕਿ ਜਿਹੜੇ ਉਸ ਬ੍ਰੋਕਰ ਨਾਲ ਕੰਮ ਕਰਦੇ, ਕਿ ਸਾਡੀ ਮਜਬੂਰੀ ਆ। ਸੀਗਾ ਮਜਬੂਰੀ ਮਤਲਬ ਕਿਸ ਚੀਜ਼, ਉਹਨਾਂ ਦੀ ਮਜਬੂਰੀ ਨਹੀਂ ਕਿ ਉਹਨਾਂ ਨੇ ਲੋਡ ਨਹੀਂ ਚੱਕਣਾ। ਜੇ ਅਸੀਂ ਕਿਸੇ ਬ੍ਰੋਕਰ ਦਾ ਕਹਿ ਦਿੰਦੇ ਭਾਈ ਇਸ ਬ੍ਰੋਕਰ ਦੇ ਨਾਲ ਕੰਮ ਨਾ ਕਰੋ, ਆਹ ਬ੍ਰੋਕਰ ਦੇ ਨਾਲ ਬਹੁਤ ਜ਼ਿਆਦੀਆਂ ਟਰਬਲਸ ਹੈਗੀਆਂ, ਠੀਕ ਹੈ ਨਾ। ਹੁਣ ਕਈ ਬ੍ਰੋਕਰ ਐਸੇ ਹੈਗੇ ਜਿਨ੍ਹਾਂ ਨੇ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਤੁਹਾਡਾ ਪੰਗਾ ਪਾਉਣਾ ਹੀ ਪਾਉਣਾ, ਅਤੇ ਤੁਹਾਡੇ ਜਿਹੜੇ ਆ ਉਹ ਜਿਹੜੇ ਸਾਲ ਦੀ ਕੀਤੀ ਕਮਾਈ ਆ ਉਹਨਾਂ ਨੇ ਇੱਕ ਕਲੇਮ ਦੇ ਵਿੱਚ ਤੁਹਾਡੀ ਸਾਰੀ ਖਾ ਜਾਣੀ ਹੈ। ਸੋ ਉਹ ਬ੍ਰੋਕਰਸ ਦੇ ਨਾਲ ਠੀਕ ਆ, ਮਜਬੂਰੀ ਇੰਨੀ ਵੀ ਨਹੀਂ ਕਿ ਤੁਸੀਂ ਮਤਲਬ ਉਸ ਤੋਂ ਬਿਨਾਂ ਜੀ ਨਹੀਂ ਸਕਦੇ। 14,000 ਬ੍ਰੋਕਰ ਆ, ਸਿਰਫ ਇੱਕ ਬ੍ਰੋਕਰ ਦੇ ਬਿਨਾਂ ਨਹੀਂ ਜੀ ਸਕਦੇ। ਪਰ ਇੱਕ ਦੂਜੇ ਨੂੰ ਇਹ ਚੀਜ਼ਾਂ ਨਾ ਤਾਂ ਦੱਸਦੇ ਹੀ ਆ, ਨਾ ਹੀ ਇੱਕ ਦੂਜੇ ਨੂੰ ਅਸੀਂ ਇਸ ਚੀਜ਼ਾਂ ਨੂੰ ਫੋਲੋ ਕਰਦੇ ਹਾਂ। ਜੇ ਇੱਕ ਬੰਦਾ ਕਹਿੰਦਾ ਨਾ ਵੀ ਉਸ ਬ੍ਰੋਕਰ ਕੋਲ ਨਾ ਜਾਓ, ਤੇ ਉਹ ਬ੍ਰੋਕਰ ਕੱਲ੍ਹ ਨੂੰ ਤੁਹਾਨੂੰ $100 ਲੋਡ ਦਾ ਵੱਧ ਦਿੰਦਾ, ਸਾਰੇ ਭੱਜ ਕੇ ਉੱਥੇ ਤੁਰ ਪੈਂਦੇ ਆ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਨਜਾਇਜ਼ ਹੈਗੀ ਆ, ਸਾਡੇ ਨਾਲ ਧੱਕਾ ਹੋ ਰਿਹਾ ਹੈਗਾ, ਪਰ ਅਸੀਂ ਧੱਕਾ ਆਪ ਕਰਵਾ ਰਹੇ ਹਾਂ, ਸਾਡਾ ਕੁਝ ਕਰ ਨਹੀਂ ਰਿਹਾ ਹੈਗਾ, ਅਸੀਂ ਮੰਨਦੇ ਨਹੀਂ ਕਿਸੇ ਗੱਲ ਨੂੰ। ਜੀ ਸੋ ਥੈਂਕ ਯੂ ਸੰਦੀਪ ਕਾਲ ਦੇ ਲਈ। ਥੈਂਕ ਯੂ। ਓਕੇ ਭਾਜੀ, ਥੈਂਕ ਯੂ।